ਅੱਛਾ ਜੀ, ਸੁਖਵਿੰਦਰ ਸਾਹਿਬ ਸਾਡੇ ਨਾਲ ਹਨ ਤੇ ਸੁਖਵਿੰਦਰ ਸਾਹਿਬ ਨੇ ਨਾ ਬਹੁਤ ਖਵਾਇਆ ਹੈ। ਜਦੋਂ ਆਉਂਦੇ ਨੇ ਤੇ ਕਹਿੰਦੇ ਨੇ ਕੀ ਖਾਣਾ ਹੈ, ਤੇ ਇੰਨਾ ਕੁਝ ਖਾਇਆ ਨਾ, ਤੇ ਮੈਂ ਅੱਜ ਕਹਿ ਬੈਠਾ ਕਿ ਬਾਜੀ ਖਵਾਇਆ ਬਹੁਤ ਜੀ, ਹੁਣ ਕੁਝ ਪਿਵਾ ਵੀ ਦਿਓ। ਤੇ ਕਹਿੰਦੇ ਨੇ ਪਿਵਾਨੇ ਆ ਜੀ। ਤੇ ਇਹ ਮੁੰਡਿਆਂ ਨੂੰ ਲੱਭਿਆ ਇਹਨਾਂ ਨੇ, ਤੇ ਇਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਤੇ ਇਹ ਕੀ ਕਰਨ ਚੱਲੇ ਹੋ? ਇਹ ਰਗੜਾ ਲਾਉਣ ਲੱਗੇ ਆ ਜੀ। ਰਗੜਾ ਲੱਗੇ ਲਾਉਣ ਜੀ। ਕਹਿੰਦੇ ਸਮੁੰਦਰ 'ਚ ਜਾਣਾ ਤਾਂ ਸਮੁੰਦਰ ਪੀ ਕੇ ਜਾਣਾ। ਸਮੁੰਦਰ ਪੀ ਕੇ ਜਾਣਾ ਹੈ। ਤੇ ਇਹ ਲੱਗੇ ਬਣਾਉਣ ਇਹ 'ਚ ਲੱਗੇ ਸਮੁੰਦਰ ਬਣਾਉਣ। ਇਹ ਵੇਖੋ ਜੀ, ਤੁਹਾਨੂੰ ਇੰਜ ਨਹੀਂ ਲੱਗਦਾ ਵੀ 440 ਚੱਕ ਜਿਹੜਾ ਗਿੱਲਾਂ ਵਾਲਾ ਹੈ, ਅਸੀਂ ਉੱਥੇ ਫਿਰਦੇ ਹਾਂ, ਦੁਬਈ ਫੇਰ ਹੀ ਨਹੀਂ ਰਹੇ। ਇੱਧਰ ਦੇਖੋ ਬਹਿਰੀਨ, ਇਹ ਵੇਖੋ, ਇਹ ਸਿਆਲਕੋਟ ਦਾ ਮੁੰਡਾ ਜੇ, ਉਹਨੇ ਡੰਡਾ ਫੜਿਆ ਜੇ। ਤੇ ਇੱਧਰ ਅੱਛਾ ਜਿਹੜਾ ਫੜਿਆ ਡੰਡਾ ਪੀਰ ਹੈ ਉਹੀ ਡੰਡਾ ਪੀਰ ਵਿਗੜੇ ਤਿਗੜਿਆਂ ਦਾ। ਤੇ ਰੱਬ ਕਰੇ ਖੈਰ ਜੀ। ਤੇ ਫਿਰ ਗੋਟਦੇ ਆ ਤੇ ਗੋਟ ਪੀਤੀਆਂ, ਰੱਬ ਨਾਲ ਗੱਲਾਂ ਕੀਤੀਆਂ। ਹਾਂ ਜਿੰਦੇ ਹੋ ਰਹੀ ਹੈ ਤਿਆਰੀ ਹੈ ਜੀ। ਕੀ ਲੈ ਕੇ ਖੜੇ ਹੋ? ਇਸ ਤੋਂ ਬਦਾਮ ਹੈ ਜੀ, ਅੱਛਾ, ਹਰੀਆਂ ਇਲਾਇਚੀਆਂ, ਹਾਂ, ਕਾਲੀਆਂ ਮਿਰਚਾਂ ਠੀਕ ਹੈ, ਤੇ ਗੁਲਾਬ ਜੀ। ਤੇ ਹੁਣ ਦਿਖਾਉਂਦੇ ਆ ਤੁਹਾਨੂੰ ਅੱਗੇ ਸਫਾਈਆਂ ਜਿਹੜੀਆਂ ਉਹ ਹੋ ਰਹੀਆਂ ਜਨਾਬ। ਇਹ ਮੁੰਡੇ ਡੋਲੇ ਦੇਖੋ ਇਸ ਦੇ। ਹੈਂ ਲਓ ਜੀ, ਦੁਬਾਰਾ ਲਓ ਜੀ। ਕਿਆ ਕਹਿਣੇ ਅਰਜੀਤ, ਕਿਆ ਕਹਿਣੇ। ਆਹ ਇਹਨੂੰ ਹੀ ਚੰਗੀ ਤਰ੍ਹਾਂ ਡੰਡਿਆਂ ਦੀਆਂ ਸਫਾਈਆਂ ਜਨਾਬ। ਮੁੰਡੇ ਨੇ ਚੰਗੀ ਤਰ੍ਹਾਂ ਸਫਾਈ ਆਪਣਾ ਕਰ ਰਹੀ ਹੈ। ਔਰ ਇਹਨੇ ਸਾਰਾ ਕੁਝ ਨਾ ਆਪਣੇ ਘਰ ਰੱਖਿਆ ਹੋਇਆ, ਕਿਉਂਕਿ ਆਪ ਇਹ ਤੋਂ ਲੈ ਕੇ ਆਏ ਜੀ ਜਹਾਜ਼ 'ਚ। ਅੱਛਾ ਇੱਥੋਂ ਮਿਲਣਾ ਨਹੀਂ ਕੁਝ ਵੀ। ਅੰਮ੍ਰਿਤਸਰੋਂ ਲੈ ਕੇ ਆਏ? ਅੰਮ੍ਰਿਤਸਰ। ਵਾਹ ਜੀ ਵਾਹ। ਇਹ ਤੋਂ ਬਗੈਰ ਅਸੀਂ ਰਹਿੰਦੇ ਨਹੀਂ। ਹਾਂ ਇੱਧਰ ਇੱਕ ਇਹ ਨਈਮ ਜੇ, ਇਹ ਸਿਆਲਕੋਟ ਤੋਂ ਹੈ। ਦਿਖਾ ਡੋਲੇ ਤੂੰ ਇੰਜ। ਇਹ ਵਾਹ ਆ ਜੇ ਆਪਣੇ ਕੋਲ ਬਦਾਮ। ਠੀਕ ਹੈ, ਇਹਨਾਂ ਪਾਵਾਂਗੇ ਅਸੀਂ ਬਦਾਮ। ਠੀਕ ਹੈ। ਸਾਰੀਆਂ ਪੈ ਜਾਣੀਆਂ। ਅੱਛਾ ਹੋਰ ਹੈਗੀਆਂ ਜੀ। ਠੀਕ ਹੈ, ਚੱਲ ਪਾਤਾ ਹੈ ਜੀ ਉਹਨੇ ਬਦਾਮ, ਜੋ ਪੈ ਸੀ ਉਹਨੇ ਠੋਕ ਤੇ। ਆਪਾਂ ਪਾਉਣ ਲੱਗੇ ਜੇ। ਠੀਕ ਹੈ ਜੀ। ਲਓ ਜੀ ਪਾਤਾ। ਇਹ ਕੀ ਪਾਤਾ? ਇਹ ਕੰਮ ਦੀ ਚੀਜ਼ ਹੈ। ਪੰਪਕਿਨ ਸੀਡ ਜੀ, ਕਦੂਆਂ ਦਾ ਬੀਜ ਜੀ। ਇਹ ਕੋਈ ਥੱਲੇ ਬਦਾਮ ਦੀ ਗਿਰੀ ਜਗੀ ਜੇ ਨਾ। ਇਹ ਦੇਖ ਲਓ ਕਿ ਇਹਨਾਂ ਨੇ ਸੌਕ ਸੁੱਟ ਦਿੱਤੀ ਜੇ। ਤੇ ਲੱਗਦਾ ਵੱਡਾ ਹੀ ਕੰਮ ਅੱਜ ਪਾਉਣ ਲੱਗੇ। ਲਾਚੀਆਂ, ਇਹ ਸਬਜ਼ ਲਾਚੀ ਇਹ ਪੈ ਗਈ ਜੀ। ਵਾਹ ਜੀ, ਗੁਲਾਬ ਦੇ ਫੁੱਲ ਮਾਰ ਲਗੇ। ਇਹ ਗੁਲਾਬ ਦੇ ਫੁੱਲ ਆ ਗਏ। ਰੰਡ ਮਾੜੀ ਜਾਂਦੇ। ਇਹ ਹੁਣ ਲੱਭ ਰਹੇ ਨੇ ਕਾਲੀ ਮਿਰਚ। ਕਹਿੰਦੇ ਨੇ ਕਿ ਕਾਲੀ ਮਿਰਚ ਇੰਜ ਜਾਏ ਤੇ ਇੰਜ ਸੰਗ ਨੂੰ ਲੱਗੇ। ਹੈ ਉਹ ਲੱਭ ਗਈ, ਪਤਾ ਨਹੀਂ ਕੀ ਅੱਜ ਬਣਾਉਣ ਲੱਗੇ ਜੇ। ਵਾਹ ਜੀ, ਓਏ ਹੋਏ ਮਸਾਲਾ ਪੂਰਾ ਰੜੀ ਹੋ ਗਿਆ। ਮੈਂ ਕਹਿੰਦਾ ਇੰਦਾ ਤਾਂ ਪੂਰੇ ਦੇਗਚੇ ਜਿਹੜੀ ਸਾਲਣ ਬਣਾਉਣਾ ਹੁੰਦਾ ਉਹਦੇ ਮਿਰਚਾਂ ਪਾਉਂਦੇ ਜੀ। ਵੀਡੀਓ ਬਣਾਵਾਂ ਜੀ। ਆਹਾ ਪਤਾ ਨਹੀਂ ਅੱਜ ਮੁੰਡੇ ਕੀ ਕੰਮ ਪਾਉਣ ਲੱਗਾ। ਇਹ ਤਿਆਰ ਹੋ ਗਈ ਆ। ਹੁਣ ਅਸੀਂ ਰਗੜਾ ਲਾਵਾਂਗੇ ਇਹਦਾ। ਲਓ ਜੀ, ਹੁਣ ਲੱਗਣਾ ਜੇ ਰਗੜਾ ਤੇ ਦੇ ਰਗੜਾ। ਠੀਕ ਹੈ ਜੀ। ਜਿਹੜਾ ਥੱਲੇ ਬੈਗ ਨਹੀਂ ਲਾਉਣਾ, ਥੱਲੇ ਲਿਮਟੀਰੀਅਰ ਮਿਰਚ ਥੋੜੀ ਪਾਈ। ਇਹ ਠੋਕੀ ਜਾਂਦੇ ਜੀ ਕਾਲੀ ਮਿਰਚ। ਉਹ ਨਈਮ ਕਹਿੰਦਾ ਹੈ ਜੀ ਜਦੋਂ ਤੱਕ ਸੰਗ ਨਹੀਂ ਪਾਟੇਗਾ ਉਦੋਂ ਤੱਕ ਪਤਾ ਕਿਵੇਂ ਲੱਗੇਗਾ। ਨਈਮ ਸਾਹਿਬ ਤੁਸੀਂ ਤਾਂ ਡਿਊਟੀ ਦੇਣੀ ਹੈ, ਕਿਸੇ ਬਾਉਂਸਰ ਬਣ ਗਏ, ਅਸੀਂ ਕਿਹੜੇ ਬਾਉਂਸਰ ਆ। ਇਹ ਮੁੰਡੇ ਬਾਉਂਸਰ ਹਨ ਜੀ ਇੱਥੇ। ਤੇ ਨਜ਼ਰ ਵੀ ਆ ਰਹੇ ਆਪਣੇ ਪੰਜਾਬੀ ਮੁੰਡੇ ਨੇ ਸਿਆਲਕੋਟ ਤੋਂ, ਤੇ ਨਾਲ ਸਿਆਲਕੋਟ ਦੇ ਨਾਲ ਅੰਮ੍ਰਿਤਸਰ ਤੋਂ। ਸਿਆਲਕੋਟ ਵਾਲੇ ਅਜ਼ਾਨ ਦਾ ਟਾਈਮ ਹੋਇਆ, ਉਹਨੇ ਅਜ਼ਾਨ ਵੀ ਆਪਣੀ ਲਾਈ ਹੋਈ ਹੈ। ਵਾਹ ਜੀ ਵਾਹ ਨਈਮ ਸਾਹਿਬ ਵਾਹ। ਟਾਈਮ ਲੱਗੇਗਾ। ਇਹ ਬੰਦਾ ਜਿਹੜਾ ਖਾਣੇ ਦਾ ਭਲਵਾਨ ਹੈ। ਹਾਂ ਹਰਜੀਤ ਨੇ ਆਪਣਾ ਜਿਹੜਾ ਕੋ ਮੈਟ ਤੇ ਕੁਸ਼ਤੀਆਂ ਵੀ ਲੜੀਆਂ ਹੋਈਆਂ ਨੇ। ਹਾਂ ਫੇਮਸ ਬੰਦਾ ਉਹਦੀ। ਤੇ ਅਸੀਂ ਤੇ ਸ਼ੀਸ਼ੇ ਦੇ ਭਲਵਾਨ ਆ ਜੀ, ਬਾਡੀ ਬਿਲਡਰ ਆ। ਅੱਛਾ, ਕੋਈ ਫਾਇਦਾ ਨਹੀਂ ਹੈ। ਸਿੰਦਰ ਪਾਣੀ ਲਓ ਇਹ ਰਗੜਾ ਲਾਉਣਾ ਸ਼ੁਰੂ ਕਰਤਾ ਜੀ। ਆ ਲੱਗ ਗਿਆ ਸੱਸੀ ਦੇ ਨਾਲ ਰਗੜਾ ਲਾਵਾਂਗੇ। ਠੀਕ ਹੈ ਜੀ। ਰਾਜਾ ਨੇਮ ਇੱਥੇ ਆ ਜਾ, ਤੂੰ ਬਹਿ ਜਾ ਜਰਾ ਮੇਰੇ ਨਾਲ। ਲੱਗ ਜਾਏ ਰਗੜੇ। ਐਵੇਂ ਨਹੀਂ ਇੱਥੇ ਭਲਵਾਨੀਆਂ ਕੀਤੀਆਂ ਜਾਂਦੀਆਂ।
ਸਿਆਲਕੋਟ ਦਾ ਭਲਵਾਨ ਤੇ ਅੰਮ੍ਰਿਤਸਰ ਦਾ ਭਲਵਾਨ ਦੋਵਾਂ ਦਾ ਆਹੋ ਮੈਚ ਜੀ। ਵੇਖੋ ਕਿਹੜਾ ਜਿੱਤਦਾ ਘੱਟ ਲੱਗਦਾ ਸਰ ਕਿਹੜਾ ਭਲਵਾਨ ਜਿੱਤੇਗਾ ਇਹ ਦੋਨੋਂ ਇਹਨਾਂ ਨੇ ਜਿੱਤਣਾ ਨਹੀਂ ਹੈ, ਆਪਾਂ ਬਰਾਬਰ ਕਰਾ ਦੇਣਾ ਇਹਨਾਂ ਨੇ ਮੈਚ ਬਰਾਬਰ ਨਹੀਂ, ਇਹਨਾਂ ਨੇ ਖਾਸ ਇੱਕ ਆਪਣੀ ਮੰਜ਼ਿਲ ਤੇ ਆਪਣਾ ਦੋਨਾਂ ਨੇ ਮਿਲ ਕੇ। ਅੱਛਾ ਇਹ ਇੱਕ ਦੂਜੇ ਦੇ ਐਂਟੀ ਨਹੀਂ ਹਨ, ਇਹਨਾਂ ਦਾ ਮਕਸਦ ਇੱਕੋ ਹੀ ਜਿੱਤ ਹੈ, ਤੇ ਉਹ ਜਿੱਤ ਹੈ ਜਰਾ ਚੰਗਾ ਰਗੜਾ ਲਾ ਕੇ ਸਰਦਾਈ ਬਣਾਉਣਾ। ਕਿੱਦਾਂ ਹੀ ਪੀਣਾ ਆਹਾ ਹਾ ਜਿੰਨਾ ਤੱਕ ਬਦਾਮਾਂ ਦੇ ਵਿੱਚੋਂ ਤੇਲ ਨਹੀਂ ਨਿਕਲੇਗਾ ਨਾ ਹਾਂ। ਉਹਨਾਂ ਤੱਕ ਸਵਾਦ ਨਹੀਂ ਹੈ। ਚਲੋ ਜੀ ਕੱਢੋ ਤੇਲ, ਅਸੀਂ ਤਾਂ ਫਿਰ ਤੁਹਾਨੂੰ ਦੇਖਣਾ ਹੀ ਹੈ। ਲੈਟਾ ਨਹੀਂ ਲੈਟਾ ਨਹੀਂ ਪੀਂਦੀਆਂ ਨਾ ਚਾਹੀਦੀ ਇਹ ਦੇਖੋ ਮੁੰਡੇ ਕਿਵੇਂ ਮਿਹਨਤਾਂ ਕਰ ਰਹੇ ਹਨ। ਉਹ ਜੀ ਗੱਲ ਹੈ ਲਓ ਜੀ ਕੁਛ ਨਾ ਰਗੜਾਈ ਪਹਿਲੇ ਨਾਲੋਂ ਨਾ ਨਜ਼ਰੇ ਛੋਟੇ ਹੋ ਗਏ ਜੇ। ਧਿਆਨ ਨਾਲ ਕਰ ਆਵੇ ਸਾਰੇ ਬਹੁਤ ਸੁਣਦੇ ਹੀ ਹਾਂ ਮੈਂ ਕਹਿੰਦਾ ਮਿਕਸੀ ਲਾ ਲਈ ਪਹਿਲਾਂ ਇਸ ਕਰਕੇ ਨਾ ਲੋ ਜੀ ਭਲਵਾਨ ਸਾਨੂੰ ਬਦਲਣਾ ਪੈ ਗਿਆ ਪਹਿਲਾ ਭਲਵਾਨ ਹੋਲਾ ਸੀ ਤੇ ਹੁਣ ਆਇਆ ਅਸਲ ਭਲਵਾਨ ਤਕੜਾ ਭਲਵਾਨ ਤਗੜਾ ਭਲਵਾਨ ਹੁਣ ਫਸਵਾ ਮੈਚ ਚਾਹੁੰਦੀਆਂ ਜੇ ਮਿਹਨਤਾਂ। ਫਸਵਾ ਮੈਚ ਆਹੋ ਆਓ ਤੁਸੀਂ ਇਧਰ ਆਓ। ਨਹੀਂ ਲੋ ਹੋਵੋ ਫੇ ਆਓ ਤੇ ਸਹੀ ਲਾ ਦੇ ਰਗੜਾ ਲਾ ਦੇ ਵੀ। ਵੇਖਣੇ ਆ ਕਿਹੜਾ ਢਾਉਂਦਾ ਰਿਆ ਸਾਹਿਬ ਅਜੀਜ਼ ਨੂੰ ਦੱਸੋ ਕਿੰਨੇ ਸਾਲ ਭਲਵਾਨੀ ਕੀਤੀ ਤੁਸੀਂ 47 ਸਾਲ ਮੈਂ ਜਦੋਂ ਮੈਂ 36 ਸਾਲਾਂ ਦਾ ਸੀ ਨਾ, ਹਾਂ ਉਦੋਂ ਮੈਂ ਸਭ ਤੋਂ ਵੱਡੀ ਰੈਸਲਿੰਗ ਜਿਹੜੀ ਸੀ ਉਹ ਲੜੀ ਸੀ ਕਿਹਦੇ ਨਾਲ ਲੜੀ ਸੀ ਆਪਣੇ ਆਪ ਨਾਲ, ਕਿਉਂਕਿ ਮੇਰੇ ਨਾਲ ਦਾ ਪਹਿਲਵਾਨ ਹੀ ਕੋਈ ਨਹੀਂ ਸੀ। ਗਿਆ ਹੋਰ ਪੱਤੋ ਕੀ ਤੂੰ ਪਹਿਲਵਾਨ ਆ ਗਿਆ ਨਵਾਂ ਮੰਗਵਾ ਲਿਆ ਐਸੇ ਹੈਲਮਟ ਪਾ ਕੇ ਰਗੜਾ ਲਾ ਰਹੀ ਹੈ। ਸ਼ੁਰੂ ਦੇ ਵਿੱਚ ਬੜਾ ਤੇਜ਼, ਲੇਕਿਨ 30 ਘੰਟਾ ਬਾਅਦ ਤੁਸੀਂ ਵੇਖੋਗੇ ਇਹਦੇ ਹੱਥ ਜਵਾਬ ਦੇ ਜਾਣਗੇ। ਪੂਰੀ ਰੇਸਿੰਗ ਕਾਰ ਹੋ ਰਹੀ ਹੈ। ਅਗਰ ਤਾਂ ਨਸ਼ਾ ਲਿਆ ਯਾਰ ਚਮਚਾ ਫੜੀ ਤਿੱਖਾ ਜਾ ਜਾਂ ਨੇਮ ਚਮਚਾ ਲਿਆ ਲੈ ਗਏ ਚਮਚਾ ਲਿਆ ਫੜ ਲੈ ਗਏ ਰਗੜਾਈ ਤੇ ਲੈ ਗਏ, ਚਮਚਾ ਨਿਬੜ ਗਏ ਜੀ। ਹਲਵੜ ਤੋਂ ਲਾ ਜਾ ਸ਼ਾਇਦ ਕੋ ਤੈਨੂੰ ਬਦਾਮ ਦੀ ਗਿਰੀ ਨਾ ਆ ਕੇ ਵੱਜੇ, ਇਸ ਲਈ ਹੈਲਮਟ ਤੇਰੇ ਪਾਇਆ ਹੋਇਆ ਹੈ। ਜ਼ਰੂਰੀ ਹੈ ਜੀ, ਸੇਫਟੀ ਜ਼ਰੂਰੀ ਹੈ। ਆ ਪਹਿਲੇ ਲਾ ਹੈਲਮਟ ਦੇ ਨਾਲ ਸਾਹ ਲੈਂਦਾ ਆ ਇਹ ਲੜਨਾ ਜ਼ਰਾ ਜ਼ਿਆਦਾ ਸ਼ੁਗਰ ਮਾਰ ਲੋ ਜੀ ਇੱਕ ਭਲਵਾਨ ਨੇ ਕਾਲਾ ਸਾਹਿਬ ਤੋਂ ਲਓ ਜੀ ਇਹ ਪਹਿਲਵਾਨ ਇਹ ਵੀ ਲਾਲ ਹੁੰਦਾ ਰਗੜਾਈ ਦਾ ਮਾਹਿਰ ਲੱਗਦਾ ਹੈ। ਮੈਂ ਤਾਂ ਕਿਹਾ ਐਵੇਂ ਹੀ ਹੋਏਗਾ, ਮੈਂ ਤਾਂ ਕਿਹਾ ਸਾਰੀ ਰਗੜਾਈ ਹਰਜੀਤ ਨੂੰ ਕਰਨੀ ਪੈਗੀ, ਲੇਕਿਨ ਥੋੜਾ ਬਹੁਤ ਅੰਜਮ ਵੀ। ਲਓ ਜੀ ਰਗੜਾਈਆਂ ਸ਼ੁਰੂ ਤੇ ਕੰਮ ਹੁੰਦਾ ਨੇੜੇ ਸਰ ਨਜ਼ਰ ਆ ਰਹੀ ਹੈ। ਆਏ ਹਾਏ 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 ਤੇਲ ਕੱਢਣਾ ਬਤਾ ਕਿਆ ਕਹਿਣੇ ਇਹ ਪਹਿਲਵਾਨਾਂ ਦੇ ਖੇਡ ਹੈ ਜੀ, ਇਹ ਪਹਿਲਵਾਨਾਂ ਦਾ ਹੀ ਕੰਮ ਹੈ। ਅੰਜਮ ਨੇ ਚੰਗਾ ਸਾਥ ਦਿੱਤਾ ਹਰਜੀਤ ਹੋਰਾਂ ਦਾ, ਤੇ ਇਸ ਵੇਲੇ ਇੱਥੇ ਤੱਕ ਜਿਹੜਾ ਕੰਮ ਹੈ ਉਹ ਅੱਪੜ ਚੁੱਕਿਆ ਜੀ। ਬੜਾ ਮਿਹਨਤ ਵਾਲਾ ਕੰਮ ਹੈ ਜੀ, ਲੱਗੇ ਨੂੰ ਕਾਫੀ ਦੇਰ ਹੋ ਗਈ, 15 ਕੁ ਮਿੰਟ ਹੋ ਗਏ ਲੱਗਿਆਂ ਨੂੰ। ਤੇ ਹੁਣ ਕੋ ਪੇਸਟ ਜਿਹੜਾ ਹੈ ਉਹ ਬਿਲਕੁਲ ਹੁਣ ਤੁਸੀਂ ਨਜ਼ਰ ਆ ਹੀ ਰਿਹਾ ਹੋਏਗਾ ਤੁਹਾਨੂੰ, ਹੁਣ ਪੇਸਟ ਕੋਈ ਨੇੜੇ ਲੱਗਦਾ ਜਿਹੜਾ ਉਹ ਸਾਨੂੰ ਨਜ਼ਰ। ਲਓ ਜੀ ਪਹਿਲਵਾਨਾਂ ਨੂੰ ਉਹਨਾਂ ਨੂੰ ਸਾਹ ਘਟਾਉਣ ਲਈ ਸੁਖਵਿੰਦਰ ਸਾਹਿਬ ਜਿਹੜੇ ਉਹਨਾਂ ਨੇ ਆਹ ਰਗੜਾਈ ਸ਼ੁਰੂ ਕਰ ਦਿੱਤੀ ਹੈ। ਤੇ ਅਸੀਂ ਜੀ ਸਟੂਡੈਂਟ ਹੈ ਜੀ ਇਹਨਾਂ ਦੇ। ਅੱਛਾ ਤੇ ਇਹਨਾਂ ਦੇ ਜੀ ਉਸਤਾਦ ਹਨ ਸਾਰਿਆਂ ਦੇ। ਸਿੱਖਿਆ ਜੀ ਕਿਆ ਕਹਿਣੇ ਜੀ, ਸਿੱਖਿਆ ਸਾਡੇ ਕੰਮ ਆਏਗਾ। ਹਾਂ ਇਹ ਥੋੜਾ ਗਲਤ ਤਰੀਕੇ ਨਾਲ ਚਲਾ ਰਹੇ ਸੀ ਕੰਮ, ਲੇਕਿਨ ਉਸਤਾਦ ਜੀ ਨੇ ਆਣ ਕੇ ਦੱਸਿਆ ਵੀ ਇੰਜ ਨਹੀਂ ਬੰਨੀ। ਵਾਹ ਦੇਖੋ ਜੀ ਟੀਚਰ ਹੀ ਹੁੰਦੇ ਨੇ, ਬਿਲਕੁਲ ਜੀ, ਤੇ ਹਰ ਬੰਦਾ ਜਿਹੜਾ ਨਾ ਉਸਤਾਦਾਂ ਤੋਂ ਬਗੈਰ ਕਿਤੇ ਵੀ ਅੱਜ ਤੱਕ ਨਹੀਂ ਉੱਪਰ ਸਕਦਾ। ਸਹੀ ਕਹਿੰਦੇ ਹੋ ਨਈਮ ਉਸਤਾਦਾਂ ਸਾਹਿਬ, ਦਾ ਪਿੱਛੇ ਹੋਣਾ ਜ਼ਰੂਰੀ ਹੈ। ਬਿਲਕੁਲ। ਤੇ ਜਿੱਥੇ ਸ਼ਾਗਿਰਦ ਕੋ ਰੋਂਗ ਕਰੇ ਤੇ ਉਸਤਾਦ ਦੱਸੇ ਤੇ ਜਿਹੜਾ ਨਾ ਬਹੁਤ ਇਲਮ ਚ ਇਜ਼ਾਫਾ ਹੁੰਦਾ ਹੈ। ਬਿਲਕੁਲ ਤੇ ਜ਼ਰੂਰੀ ਨਹੀਂ ਮੈਨੇ ਰੱਖਦਾ ਕਿ ਉਸਤਾਦ ਦੀ ਬੜੀ ਵੱਡੀ ਬਾਡੀ ਹੋਣੀ ਚਾਹੀਦੀ, ਬਸ ਜਿਹੜਾ ਨਾ ਉਹਦੇ ਕੋਈ ਇਲਮ ਹੋਣਾ ਜ਼ਰੂਰੀ ਹੈ। ਨਹੀਂ ਆਲਮ ਤੇ ਹਨ। ਉਸਤਾਦਾਂ ਨੇ ਜਿਹੜੀਆਂ ਸਟੱਡੀਆਂ ਕੀਤੀਆਂ ਨੇ, ਮਾਰਾਂ ਖਾਧੀਆਂ ਨੇ, ਆਪਣੀ ਜ਼ਿੰਦਗੀ ਦੇ ਵਕਤ ਜ਼ਾਇਆ ਕੀਤੇ ਨੇ ਨਾ, ਉਹਨਾਂ ਬੜਾ ਕੁਝ ਸਿੱਖਿਆ। ਵਾਹ ਤੇ ਉਹ ਅੱਗੂ ਜਿਹੜਾ ਨਾ ਫੀਸ ਵੀ ਅੱਲਾ ਸਿਖਾਉਂਦੇ ਨੇ, ਫਿਰ ਉਹਨਾਂ ਦਾ ਬੜਾ ਸ਼ੁਕਰੀਆ, ਮਿਹਰਬਾਨੀ ਹੈ ਜੀ। ਇਹਨੂੰ ਤੇ ਨਹੀਂ ਤੁਹਾਡੀ ਮੁਹੱਬਤ ਦਾ ਵੀ ਇਹ ਸ਼ੁਕਰੀਆ ਜੀ, ਨਈਮ ਨਾ ਤੁਸੀਂ ਲਾਈਕ ਤੇ ਜਿਹੜਾ ਨਾ ਸਬਸਕ੍ਰਾਈਬ ਕਰੀ ਜਾਣਾ ਸਾਡੇ ਇਹ channel ਨਈਮ ਗੱਲਾਂ ਚਲਾ ਕੇ ਨਾ ਜਾਣ ਕੇ ਉਹਨਾਂ ਤੋਂ ਰਗੜਾਈ ਕਰਵਾ ਰਿਹਾ। ਇਹ ਆਪ ਥੱਕ ਗਈ ਹੈ, ਇਹ ਕਹਿੰਦਾ ਕਿਤੇ ਮੇਰੇ ਤੇ ਨਾ ਆ ਜਾਵੇ। ਸਰ ਰੋਲਾ ਨਹੀਂ ਉਠਾ ਇਸ ਤੋਂ ਤੁਹਾਨੂੰ ਥੋੜਾ ਜਿਹਾ ਬੇਕਾਰ ਲੱਗਾ ਸੀ। ਵਾਹ ਕਿਆ ਕਹਿਣੇ ਯਾਰ, ਇਹਨੂੰ ਕਹਿੰਦੇ ਜੇ ਰਗੜਾਈ। ਇਹ ਨਾ ਸਕਦਾ ਹਰਜੀਤ।
ਵਾਹ ਬੜੇ ਸਿੱਧਾ ਕਰੇਗਾ ਤਾਂ ਨਾ ਜੋਕੇ ਮੇਰੀਆਂ ਲੱਤਾਂ ਨਹੀਂ ਖਾਂਦੀਆਂ ਰਾਣਾ ਸਾਹਿਬ ਥੱਲੇ ਕਰ ਲੱਤਾਂ ਨੂੰ ਕਹਿੰਦੇ ਹੁੰਦੇ ਨਾ ਕਿ ਐਸ ਭਲਵਾਨ ਦੇ ਪੱਟ ਜਿਹੜੇ ਤਰਨ ਤਾਰਨ ਦੇ ਸਫੈਦੇ ਵਰਗੇ ਆ। ਇਹ ਵੇਖ ਲਓ ਜਨਾਬ, ਨਾਲੇ ਜੇ ਬਾਹਾਂ 'ਚ ਤਾਕਤ ਹੋਵੇ ਤਾਂ ਫਿਰ ਹੀ ਰਗੜਾਈਆਂ ਆਉਂਦੀਆਂ ਨੇ, ਨਹੀਂ ਤੇ 1 ਮਿੰਟ ਬਾਅਦ ਨਾ ਇਹ ਜਿਹੜੀਆਂ ਬਾਹਾਂ ਨੇ ਜਵਾਬ ਦੇ ਜਾਂਦੀਆਂ। ਵਾਹ ਜੀ ਵਾਹ, ਇੱਕ ਵਾਰੀ ਫਿਰ ਮੈਦਾਨੀ ਸੁਖਵਿੰਦਰ ਸਾਹਿਬ ਆ ਗਏ ਨੇ, ਰਗੜਾਈ ਕਰ ਰਹੇ ਨੇ। ਵਾਹ, ਜਿੱਦਾਂ ਕੋਈ ਕੰਮ ਸੁਧਰੀ ਆਇਆ ਸ਼ਾਗਿਰਦਾਂ ਦਾ ਹੌਸਲਾ ਵਧਾਉਣ ਵਾਸਤੇ ਆ ਗਏ। ਲਓ ਵੀ ਖਿੱਚ ਦਿੱਤਾ ਹੈ ਮੁੰਡਿਆਂ ਨੇ, ਇਹਨਾਂ ਦੇ ਬਾਹਾਂ ਨੂੰ ਸਲਾਮ ਹੈ। ਸਾਨੂੰ ਤੇ ਹਲੇ ਵੀ ਨਹੀਂ ਜੀ ਸਮਝ ਆਉਂਦੀ ਕਿ ਉਸਤਾਦ ਹਰਾਂ ਨੇ ਆਖਿਆ ਉੱਤੇ ਵੇਖਿਆ, ਇਹ ਵੇਖ ਲਓ, ਇਹ ਵੇਖ ਲਓ। ਲਓ ਜੀ, ਲਾਤਾ ਨੇੜੇ ਕੰਮ। ਤੇ ਇਹ ਕੰਮ ਜਿਹੜੇ ਨਾ ਇਹ ਇਹਨਾਂ ਡੋਲਿਆਂ ਨਾਲ ਹੁੰਦੇ ਨੇ, ਇਹ ਨਿੱਕੀਆਂ ਬਾਹਾਂ ਦੇ ਨਾਲ ਨਹੀਂ ਹੋ ਸਕਦੇ। ਪਿਛਲੇ ਅੱਧੇ ਘੰਟੇ ਤੋਂ ਇਹ ਬੰਦਾ ਤੇ ਇਹ ਬੰਦਾ ਇਹ ਇੰਜ ਹੀ ਲੱਗੇ ਨੇ, ਔਰ ਰਗੜਾਈ ਤੁਸੀਂ ਦੇਖੋ, ਨਾ ਕੋਈ ਬਾਹਾਂ ਥੱਕ ਰਹੀਆਂ ਤੇ ਨਾ ਕੁਝ ਹੋ ਰਹੀ ਹੈ। ਇੰਜ ਪ੍ਰੈਸ ਕਰ ਦਿੱਤਾ ਹੈ। ਭਲਵਾਨੀਆਂ ਵੀਰ ਜੀ ਸੌਖੀਆਂ ਦੂਣੀ ਨਹੀਂ। ਸੋਹਣੀਆਂ ਲੱਗਦੀਆਂ ਨੇ। ਸਹੀ ਕਹਿੰਦੇ ਬਾਹ ਹੋ, ਹੋਣਾ ਤੇ ਫਿਰ ਪਤਾ ਚੱਲਦਾ, ਬੜੀਆਂ ਮਾਰਾਂ ਖਾਣੀਆਂ। ਸਹੀ ਕਹਿੰਦੇ ਹੋ ਪਹਿਲਵਾਨ, ਵਾਹ ਕਿਆ ਕਹਿਣੇ। ਇਹ ਬਸ ਵੇਖਣਾ ਹੀ ਸੌਖਾ ਹੈ ਆਪੜਾ ਹੈ ਜੀ ਛਾਨਣਾ। ਤੇ ਪ੍ਰੋਸੈਸ ਲੰਬਾ ਸੀ, ਸਖਤ ਸੀ, ਲੇਕਿਨ ਨਾਮੁਮਕਿਨ ਨਹੀਂ ਸੀ। ਮੁੰਡਿਆਂ ਮਿਹਨਤ ਨਹੀਂ ਛੱਡੀ। ਬੰਦੇ ਦੀ ਹਿੰਮਤ ਹੋਵੇ ਤੇ ਪਹਾੜ ਵੀ ਜਿਹੜੇ ਆ ਨਾ ਉਹ ਵੀ ਬੰਦਾ ਰਗੜ ਜਾਂਦਾ। ਤੇ ਇਹ ਰਗੜ ਦਿੱਤੇ ਜਿਨ੍ਹਾਂ ਨੇ, ਇਹ ਆਪੇ ਹੀ ਤੁਸੀਂ ਦੇਖ ਲਓ ਵੀ ਇਹ ਕੀ ਕੁਛ ਹੋਣਾ ਹੈ ਜਿਹੜਾ ਰਗੜਾਈ ਤੋਂ ਬਾਅਦ ਵੀ ਇਹ ਹੁੰਦਾ ਹੈ। ਇਹ ਚਮਚ ਭਰੇ ਜਾ ਰਹੇ ਨੇ। ਸਾਰੇ ਪੰਜਾਬੀਆਂ ਨੂੰ ਚਾਹੀਦਾ ਨਸ਼ਿਆਂ ਪੱਤਿਆਂ ਤੋਂ ਦੂਰ ਰਹੋ ਤੇ ਸ਼ਰਦਾਈਆਂ ਪੀਓ, ਸਿਹਤਮੰਦ ਰਹੋ। ਬੈਠ ਕਰ ਲਿਓ, ਸਾਡੇ ਨਾਲ ਜਿਹਨੂੰ ਚਾਹੀਦਾ ਹੋਇਆ ਜਗਾੜ ਪਾ ਦਿਆਂਗੇ ਕਿੱਥੋਂ ਦਾ। ਵਾਹ ਜੀ ਵਾਹ, ਸੁਖਵਿੰਦਰ ਸਿੰਘ ਜੀ ਹੋਰੀ ਹਨ ਔਰ ਨਾਲ ਇਹ ਨਈਮ ਤੇ ਜਿੰਦਾ ਨੇ। ਪਾਣੀ ਬਣੀ ਆ, ਪਾਣੀ ਦਾ ਆ ਡੱਬਾ ਠੰਡਾ ਫੜਾ ਦੇ। ਇਹ ਇਹਨਾਂ ਦੀ ਹਿੰਮਤ ਹੈ, ਇਹਨਾਂ ਨੇ ਮੁੰਡਿਆਂ ਨੂੰ ਨਾ ਇਹਨਾਂ ਹੈਲਥੀ ਐਕਟੀਵਿਟੀ ਤੇ ਲਾਤਾ ਹੈ ਇੱਥੇ ਬੈਰੀਨ ਦੇ ਅੰਦਰ ਵੀ। ਤੇ ਸਾਰਿਆਂ ਦੇ ਉਸਤਾਦ ਵੀ ਹਨ ਤੇ ਚੰਗੇ ਕੰਮਾਂ ਲਈ ਇਹਨਾਂ ਨੂੰ ਲੈ ਕੇ ਆਉਂਦੇ। ਵਾਹ ਸੁਭਾਨ ਅੱਲਾ, ਆ ਗਿਆ ਪਾਣੀ ਵਾਲਾ ਮਰਲਾ। ਇਹ ਚ ਪਾਓ ਅਸਰ ਹੁੰਦਾ ਕੱਲਾ ਹੌਲੀ 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 ਬਾਹਰ ਨੰਬਰ। ਵਾਹ ਵਾਹ, ਇੰਜ ਰਗੜੀਂਦੇ ਜੀ, ਇੰਜ ਬਣਦੀਆਂ ਤੇ ਸ਼ਰਦਾਈਆਂ ਇੰਜ ਲੱਗਦੇ ਰਗੜੇ। ਜਿਹੜੀਆਂ ਰੋਡ ਕਿਨਾਰੇ ਹੁੰਦੀਆਂ ਨੇ ਉਹਦੇ 'ਚ ਨਹੀਂ ਕੁਝ ਇੰਨਾ ਪਾਉਂਦੇ। ਨਹੀਂ ਉਹਨਾਂ ਨੇ ਤੇ ਮੋਟਰ ਤੇ ਮਸ਼ੀਨ ਲਾਈ ਹੁੰਦੀ ਨਾ। ਚੱਲ ਸੱਚਾ ਆ ਪਤੀਲਾ ਜੋ ਕੇ ਇਹਦੇ ਵਿੱਚ ਲੁੱਦ ਦੇ ਤੇ ਪਾਣੀ ਵਿੱਚ ਪਾ ਦੇ। ਕਿਹੜਾ ਆ ਪਤੀਲਾ ਜੋ ਕੇ ਪਾਣੀ ਦੀ ਚ ਲੁੱਦ ਦੇ। ਕੋਲ ਕੋਲ ਨਹੀਂ ਪਾਓਗੇ ਬਹੁਤ ਆ ਥੋੜੀ ਜਿਹੀ ਖੰਡ ਵਿੱਚ ਪਾਤੀ ਜੀ। ਬਿਲਕੁਲ। ਵੇਖੋ ਕਿੰਜ ਮਿਹਨਤਾਂ ਆਉਂਦੀਆਂ। ਇਹ ਜਿੰਨਾ ਜਿੰਨਾ ਇਹਨੂੰ ਜ਼ੋਰ ਲੱਗੀ ਜਾਂਦਾ, ਨਾਲੇ ਤਾਂ ਇਹਦੀ ਐਕਸਰਸਾਈਜ਼ ਹੋ ਜਾਂਦੀ ਆ, ਦੂਸਰਾ ਮਾਲ ਨਿਕਲ ਜਾਂਦਾ ਵਧੀਆ। ਹਾਂ ਹਾਂ, ਇਹ ਹੱਥਾਂ ਦੇ ਅੰਗੂਠੇ ਉਂਗਲਾਂ ਤੁਹਾਡੀਆਂ ਮਜ਼ਬੂਤ, ਜਿਹੜੀਆਂ ਹੱਥਾਂ ਦੇ ਪਕੜਿਆ ਉਹ ਮਜ਼ਬੂਤ ਹੁੰਦੀ ਆ। ਦੋ ਕੰਮ ਹੋ ਜਾਂਦੇ ਆ। ਕਿਹੜੇ ਕਿਹੜੇ? ਇੱਕ ਤਾਂ ਐਕਸਰਸਾਈਜ਼ ਹੋ ਜਾਂਦੀ ਹੈ, ਦੂਸਰੀ ਸ਼ਰਦਾਈ ਬਣ ਜਾਂਦੀ ਆ। ਠੀਕ ਹੈ। ਤੇ ਨਾਲੇ ਫਿੰਗਰ ਜਿਹੜੇ ਆਪਣੇ ਉਹ ਪਕੜ ਜਿਹੜੀ ਸਟਰੋਂਗ ਹੋ ਜਾਂਦੀ ਆ। ਦੇਖੋ ਤੁਸੀਂ ਮੁੰਡੇ ਦਾ ਜ਼ੋਰ ਕਿੱਦਾਂ ਲੱਗਦਾ, ਪਸੀਨਾ ਪਸੀਨਾ ਹੋ ਗਿਆ ਤੇ ਏਸੀਆਂ 3 ਚੱਲਦੀਆਂ ਨਾਲੇ। ਆਹੋ, ਤਾਂ ਤੁਹਾਡੇ ਸਾਹਮਣੇ ਆ ਵੀ ਕਹਿੰਦੇ ਹੁੰਦੇ ਵੀ ਜਿੰਨਾ ਪਸੀਨਾ ਬਹਾਓਗੇ ਨਾ, ਉਹ ਕਹਿੰਦੇ ਜੰਗ ਦੇ ਮੈਦਾਨ 'ਚ ਐਕਸਰਸਾਈਜ਼ ਦਾ ਉਹ ਜੰਗ ਦੇ ਮੈਦਾਨ 'ਚ ਖੂਨ ਨਾ ਘੱਟ ਹੋਊਗਾ ਤੁਹਾਡਾ। ਰੱਖ ਦੇ ਢੱਕ ਥੱਲੇ ਰੱਖ ਦੇ ਸੁੱਕਾ ਜਾਣਾ। ਬਹੁਤ ਅੱਛਾ। ਤੇ ਹੁਣ ਜਿੰਨਾ ਸ਼ਰਦਾਈ 'ਚ ਜ਼ੋਰ ਲਾਓਗੇ, ਇਹ ਪੀ ਕੇ ਫਿਰ ਉਨਾ ਜਿਮ ਦੇ ਵਿੱਚ ਹਾਂ, ਫੀਲ ਨਹੀਂ ਹੋਊਗਾ ਵੀ ਤੁਹਾਡੇ ਸਰੀਰ ਨੂੰ। ਚਲੋ ਆ ਦੁੱਧ ਲੈਣ ਕੇ ਲੈ ਲੱਸੀ ਚੁੱਕ ਲਿਆ। ਨਹੀਂ ਕਹਿੰਦਾ ਦੁੱਧ ਹੀ ਹੈ, ਦੁੱਧ ਹੀ ਹੈ। ਕਨਫਿਊਜ਼ ਹੋਇਆ ਸੀ ਮੁੰਡਾ, ਲੇਕਿਨ ਫਿਰ ਉਹਨੇ ਦੱਸਤਾ ਕਿ ਨਹੀਂ ਦੁੱਧ ਹੀ ਹੈ। ਜਿੰਦਾ ਦੁੱਧ ਲਿਆ ਦੁਕਾਨ ਤੇ ਲੱਸੀ ਲੈ, ਆ ਦੁੱਧ ਲੈ, ਇਹ ਲੱਸੀ ਚੁੱਕ ਲਿਆ। ਫੁੱਲ ਫੈਟ ਹਲੀਮ ਲਿਆ। ਆਹਾ, ਲੱਸੀ ਚ ਨਹੀਂ ਪੈਣੀ ਇਹਦੇ ਤੇ। ਇਹ ਇੱਥੋਂ ਦਾ ਜੀ ਹੈ ਹਲੀਬ। ਇਹ ਅਲਮਰਾਈ ਫਰੈਸ਼ ਮਿਲਕ ਹੈ ਜੀ ਇਹ। ਅੱਛਾ ਅੱਛਾ ਲਓ ਜੀ। ਜੀ ਸਰਦਾਈ ਬਣ ਗਈ ਹੈ। ਅੱਛਾ, ਇੱਥੇ ਦੁੱਧ ਵੀ ਜਿਹੜਾ ਹੈ ਨਾ ਉਹ ਖਾਲਸ ਹੈ, ਕੋਈ 2 ਨੰਬਰੀ ਨਹੀਂ ਹੁੰਦੀ।
भर गया जे कुंडा जनाब, कोई कुंडा का दरी का भर गई जे। ते इस वेले मुकम्मल हो गया जे तैयार। ਲਿਓ ਭਰੇ ਹੋਇਆ ਬਾਈ वाह, ਇੱਥੇ ਆ ਜਾਓ ਤੁਸੀਂ भरे जा रहे हैं गिलास जनाब। गिलास भी जे जिन्ना मेरा गोडा है उन्ने गिलास जे। ਇਕੱਠੇ ਇੰਨੀ ਕਰਕੇ ਨਹੀਂ ਆਂਦੇ ਏਡੇ ਏਡੇ ਵਾਹ, ਵਾਹ, ਗਲਾਸ ਵਾਹ। ਏਡੇ ਏਡੇ ਗਲਾਸ अखीर है भी। ਲੱਸੀ ਵਾਲੇ ਗਲਾਸ वाह, ਲੈ ਵੀ ਭਲਵਾਨ ਤੇਰਾ ਜ਼ਿਆਦਾ ਜ਼ੋਰ ਲੱਗਾ ਮੁੰਡਿਆ आहो एक पहले पी लेना तू। ਤੈਨੂੰ ਡੇਢ ਦੇ ਇਹਨੇ ਪੀ ਲੈਣਾ ਫਿਰ ਤੂੰ ਦੂਜਾ ਆਹੋ ਫਿਰ ਦੂਜਿਆਂ ਦੇ ਨਾਲ ਤੂੰ ਪੀ ਲੈ। ਲਓ ਜੀ, ਤੂੰ ਲਾਟੀ ਸਿਰ ਪਿੱਛੇ ਰੱਖਤਾ ਸਾਰਾ ਬੰਦੇ ਲਗੋਤੇ ਐਸੀ ਅੱਜ ਦੀ ਵੀਡੀਓ ਤੇ ਬੜੀ ਮਿਹਨਤ ਕੀਤੀ ਅਰਜੀਤ ਹੋਰਾਂ ਨੇ, ਨਈਮ ਹੋਰਾਂ ਨੇ, ਜਿੰਦੇ ਨੇ, ਇਹਨਾਂ ਦੇ ਉਸਤਾਦ ਨੇ ਤੇ ਇਹ ਜੇ ਮਿਹਨਤ ਦਾ ਫਲ ਮੈਂ ਵੀ ਇਸ ਟਾਈਮ ਕਮਾਲ ਹੈ। ਹਾਂ, ਅੰਜਮ ਨੇ ਵੀ ਮਿਹਨਤ ਕੀਤੀ। ਇਹਨੇ ਫਿਰ ਚੰਗਾ ਰੌਲਾ ਪਾਇਆ ਹਾਂ, ਅੰਜਮ ਨੇ ਇੱਕ ਤਾਂ ਮਿਹਨਤ ਕੀਤੀ, ਅੰਜਮ ਹੁਣ ਪੀਣ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਕਰ ਰਹੀ ਹੈ। ਮੈਂ ਛੇਤੀ ਕੋਸ਼ਿਸ਼ ਕਰ ਰਿਹਾ ਮੈਂ ਗਲਾਸ ਹੁਣ ਸਾਰਾ ਨੂੰ ਥੱਲੇ ਛੇਤੀ ਕਰਤਾ ਕਿਆ ਕਹਿਣੇ ਲਓ ਜੀ ਇਹ ਲਿਆਓ ਨਾ ਤੇਰਾ ਗਿਲਾਸ ਨੇੜੇ। ਆ ਗਿਆ ਜੀ, ਆਏ ਹਾਏ, ਆ ਦੇਖੋ ਗਿਲਾਸ, ਆ ਬੰਦੇ ਦੇ ਗੋਡੇ ਗੋਡੇ ਜਿਹੜੇ ਆ। ਲਓ ਵਾਹ ਜੀ ਵਾਹ, ਸਵਾਦ ਆ ਰੱਬ ਰੱਖਾ ਜੀ। ਰੱਬ ਰੱਖਾ ਜੀ ਮਿਲਾਂਗੇ ਨਵੀਂ ਸ਼ਰਦਾਈ